ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 4082722500। ਟੇਰਕੇਨਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੇਨਾ 415-909-0503। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਨਵਜੀਤ ਸਿੰਘ ਢਿੱਲੋਂ ਯੂਨੀਵਰਸਿਟੀ, ਅਵਤਾਰ ਸਿੰਘ ਮੰਜ਼ਿਲ ਕਲੋਵਸ, ਯੁਗਰਾਜ ਸਿੰਘ ਢਾਲੀਵਾਲ, ਕਮਲਜੀਤ ਸਿੰਘ ਸਟਾਕਟਨ, ਹਰਜਿੰਦਰ ਬਰਾੜ ਬੇਕਰਸਫੀਲਡ, ਜ਼ੈਂਡਰ ਗਰੁੱਪ, ਜਿੱਥੋਂ ਤੁਸੀਂ ਹੋਮ ਲੋਨਸ, ਘਰ ਖਰੀਦਣ ਅਤੇ ਘਰ ਵੇਚਣ ਦੀਆਂ ਸਾਰੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ ਮੋਹਨ ਚੀਮਾ 5599052575। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਅੱਜ ਦੀਆਂ ਖਬਰਾਂ ਵੱਲ ਚਲੀਏ ਤੇ ਸਵੇਰੇ ਆਪਾਂ ਖਬਰ ਸਾਂਝੀ ਕੀਤੀ ਸੀ ਵੀ ਅੱਜ ਫੈਡਰਲ ਗਵਰਨਮੈਂਟ ਡਿਸਾਈਡ ਕਰੂਗੀ ਪਾਣੀ ਨੂੰ ਲੈ ਕੇ, ਜੋ ਇੰਨਾ ਜ਼ਿਆਦਾ ਪਾਣੀ ਕੋਲੋਰਾਡੋ ਰਿਵਰ ਦੇ ਵਿੱਚ ਘਟ ਗਿਆ ਨਾਲ ਲੇਕਸ ਦੇ ਵਿੱਚ। ਸੋ ਉਸ ਦੇ ਸੰਬੰਧ ਦੇ ਵਿੱਚ ਇੱਕ ਡਿਸੀਜਨ ਆਇਆ ਆ ਵੀ ਨਵਾਡਾ ਤੇ ਐਰੀਜ਼ੋਨਾ ਦੋਨਾਂ ਸਟੇਟਸ ਦਾ ਪਾਣੀ ਕੱਟ ਕੀਤਾ ਜਾਊਗਾ ਕੋਲੋਰਾਡੋ ਰਿਵਰਸ ਦੇ ਵਿੱਚੋਂ, ਜੋ ਇਹ ਯੂਜ਼ ਕਰਦੇ ਆ, ਕਿਉਂਕਿ ਟੀਅਰ 2 ਸ਼ਾਰਟੇਜ ਪਹਿਲੀ ਵਾਰੀ ਆਈ ਹੈਗੀ ਆ। ਪਰ ਕੈਲੀਫੋਰਨੀਆ ਨੂੰ ਹਜੇ ਤੱਕ ਇਸ ਤੋਂ ਛੋਟ ਦੇ ਦਿੱਤੀ ਗਈ ਹੈਗੀ ਆ। ਜੀ ਬਿਲਕੁਲ। ਸੋ ਪਾਣੀ ਦਾ ਮਸਲਾ ਬਹੁਤ ਜ਼ਿਆਦਾ ਇਸ ਟਾਈਮ ਗੰਭੀਰ ਬਣਿਆ ਪਿਆ। ਕੋਲੋਰਾਡੋ ਰਿਵਰ ਲਗਾਤਾਰ ਜਿਹੜੀ ਉਹ ਸੁੱਕਦੀ ਜਾ ਰਹੀ ਆ। ਗੱਲ ਆਪਾਂ ਸਵੇਰੇ ਜਿਹੜੇ ਇਨਫਲੇਸ਼ਨ ਰਿਡਕਸ਼ਨ ਐਕਟ ਆ ਉਸ ਦੇ ਤਹਿਤ ਵੀ ਕੀਤੀ ਸੀ ਵੀ ਕਾਂਗਰਸ ਨੇ ਜਿਹੜਾ ਉਹ ਪਾਸ ਕੀਤਾ ਆ। ਅੱਜ ਰਾਸ਼ਟਰਪਤੀ ਬਾਈਡਨ ਆ, ਉਹਨਾਂ ਨੇ ਇਸ ਦੇ ਉੱਤੇ ਦਸਤਖਤ ਕਰ ਦਿੱਤੇ ਆ ਤੇ ਇਹ ਹੁਣ ਕਾਨੂੰਨ ਦੇ ਰੂਪ ਦੇ ਵਿੱਚ ਲਾਗੂ ਹੋ ਜਾਵੇਗਾ। ਇਸ ਦੇ ਨਾਲ ਬਹੁਤ ਸਾਰੇ ਮਿਲੀਅਨਸ ਆਫ ਅਮਰੀਕਨ ਜਿਹੜੇ ਆ ਉਹ ਆਪਣੇ ਕਈ ਤਰੀਕੇ ਦੇ ਚੀਜ਼ਾਂ ਦੇ ਵਿੱਚ ਸੇਵਿੰਗਸ ਕਰ ਸਕਣਗੇ। ਇਹ ਸਰਕਾਰ ਦਾ ਜਿਹੜਾ ਉਹ ਕਹਿਣਾ ਆ। ਖਾਸ ਕਰਕੇ ਗ੍ਰੀਨਰ ਕਲਾਈਮੇਟ ਚੇਂਜ ਪਾਲਿਸੀ ਆ, ਉਸ ਨੂੰ ਇਹਨਾਂ ਦੇ ਦੁਆਰਾ, ਇਸ ਪ੍ਰਸ਼ਾਸਨ ਦੁਆਰਾ, ਬਾਈਡਨ ਪ੍ਰਸ਼ਾਸਨ ਦੇ ਦੁਆਰਾ ਲਾਗੂ ਕਰਨ ਦੀ ਕੋਸ਼ਿਸ਼ ਹੈਗੀ ਆ। ਸੈਨੇਟ ਦੇ ਵਿੱਚ 50-50 ਦੇ ਨਾਲ ਇਹ ਬਿੱਲ ਪਾਸ ਹੋਇਆ ਸੀ, ਜਿਹੜਾ ਕਿ ਬਾਅਦ ਦੇ ਵਿੱਚ ਹਾਊਸ ਦੇ ਵਿੱਚ ਜਿੱਥੇ ਡੈਮੋਕ੍ਰੇਟਸ ਦੀ ਮੈਜੋਰਟੀ ਆ ਉੱਥੇ ਪਾਸ ਹੋ ਗਿਆ ਸੀ। ਸੋ ਇਸ ਦੇ ਤਹਿਤ ਹਰਜੋਤ ਸਿੰਘ ਜੀ, ਐਨਰਜੀ ਕਾਸਟ ਦੇ ਵਿੱਚ ਕਹਿੰਦੇ ਆ ਵੀ ਬਚਤ ਆ ਉਹ ਅਮਰੀਕਨ ਲੋਕਾਂ ਦੀ ਹੋਵੇਗੀ। ਇਸ ਦੇ ਤਹਿਤ $80 ਬਿਲੀਅਨ ਇਹ ਪੂਰੇ ਬਿੱਲ ਦੇ ਵਿੱਚੋਂ $80 ਬਿਲੀਅਨ ਜਿਹੜੇ ਰੀਬੇਟਸ ਦੇ ਵਿੱਚ ਜਾਣਗੇ, ਜਿਨ੍ਹਾਂ ਵਿੱਚ $14,000 ਤੱਕ ਦਾ ਮਨੀ ਬੈਕ ਜਿਹੜੇ ਹਾਊਸ ਹੋਲਡਸ ਆ ਗ੍ਰੀਨ ਐਨਰਜੀ ਅਪਗ੍ਰੇਡ ਜਿਹੜੇ ਕਰਦੇ ਉਹਨਾਂ ਨੂੰ ਪੇ ਕਰਨ ਦੇ ਲਈ ਮਿਲਣਗੇ, ਜਿਨ੍ਹਾਂ 'ਚ $8,000 ਪਰ ਹਾਊਸ ਹੋਲਡ ਜਿਹੜੇ ਕਿ ਐਫੀਸ਼ੀਐਂਟ ਹੀਟ ਪੰਪਸ ਲਾਉਣਗੇ ਉਹਨਾਂ ਨੂੰ ਜਿਹੜੇ ਉਹ ਮਿਲ ਸਕਦੇ ਆ ਸਬਸਿਡੀਜ਼ ਦੇ ਤੌਰ ਦੇ ਉੱਤੇ। ਕਈ ਜਿਹੜੀਆਂ ਹੋਮ ਇੰਪਰੂਵਮੈਂਟਸ ਆ ਉਸ ਦੇ ਵਿੱਚ ਇਨਕਲੂਡਡ ਆ। ਜੇ ਕੋਈ ਇਲੈਕਟ੍ਰਿਕ ਵਾਟਰ ਹੀਟਰਸ ਲਵਾਉਂਦਾ $1,700, ਇਲੈਕਟ੍ਰਿਕ ਕੁੱਕ ਟੌਪ ਜਿਹੜੇ ਗੈਸ ਦੀ ਥਾਂ 'ਤੇ ਬਿਜਲੀ ਵਾਲੇ ਇੰਡਕਸ਼ਨ ਵਾਲੇ ਉਹ ਲਾਉਣ ਦੇ ਲਈ $840 ਜਿਹੜਾ ਹੋਊਗਾ। ਹੋਮ ਓਨਰਸ ਆ ਉਹਨਾਂ ਨੂੰ 30% ਕ੍ਰੈਡਿਟ ਜਿਹੜਾ ਆ ਸੋਲਰ ਪੈਨਲਸ ਲਾਉਣ ਦੇ ਲਈ ਇਹ ਜਿਹੜਾ ਉਹ ਮਿਲੇਗਾ। ਸੋ ਓਵਰਆਲ ਗ੍ਰੀਨ ਐਨਰਜੀ ਅਪਗ੍ਰੇਡ ਜਾਂ ਇਲੈਕਟ੍ਰਿਕ ਜਾਂ ਇੱਦਾਂ ਦੀਆਂ ਚੀਜ਼ਾਂ ਕਰਨ ਵਾਲੇ ਪਾਸੇ ਜਿਹੜੇ ਵੀ ਹੋਮ ਓਨਰਸ ਵਧਣਗੇ ਉਹਨਾਂ ਦੇ ਲਈ ਟੈਕਸ ਕ੍ਰੈਡਿਟ ਜਾਂ ਸਬਸਿਡੀਜ਼ ਆ ਉਹ ਵਧਾਈਆਂ ਇਸ ਦੇ ਨਾਲ ਗਈਆਂ ਨੇ। ਇਸੇ ਤਰੀਕੇ ਦੇ ਨਾਲ ਜਿਹੜੇ ਕੋਈ ਇਲੈਕਟ੍ਰਿਕ ਵਹੀਕਲਸ ਕੋਈ ਸਵਿਚ ਕਰਦਾ ਆ ਤਾਂ ਉਹਨਾਂ ਨੂੰ $7,500 ਤੱਕ ਨਵੇਂ ਇਲੈਕਟ੍ਰਿਕ ਵਹੀਕਲਸ ਅਗਲੇ ਸਾਲ ਜਿਹੜਾ ਕੋਈ ਬਾਏ ਕਰਦਾ ਉਹਦੇ ਵਿੱਚ ਉਹਨਾਂ ਨੂੰ ਬੈਨੀਫਿਟਸ ਦੇ ਵਜੋਂ ਮਿਲ ਸਕਦੇ ਨੇ। $80 ਬਿਲੀਅਨ ਨਾਲ ਹੀ IRS ਇੰਟਰਨਲ ਰੈਵਨਿਊ ਸਰਵਿਸ ਉਸ ਦੇ ਲਈ ਅਗਲੇ 10 ਸਾਲਾਂ ਲਈ ਐਡ ਕੀਤਾ ਜਾਊਗਾ। ਇਹਨਾਂ ਦੇ ਕਹਿਣ ਮੁਤਾਬਕ ਉਹ ਕਹਿੰਦੇ ਆ ਵੀ ਤੁਹਾਨੂੰ ਇਸ ਦੇ ਨਾਲ ਜਲਦੀ ਜਿਹੜੇ ਫਾਸਟਰ ਟੈਕਸ ਰੀਫੰਡਸ ਆ ਉਹ ਮਿਲਣੇ ਸ਼ੁਰੂ ਹੋ ਜਾਣਗੇ। ਨਾਲ ਹੀ ਜਿਹੜੇ ਸੀਨੀਅਰਸ ਆ ਉਹਨਾਂ ਦੇ ਲਈ ਜਿਹੜੀਆਂ ਪ੍ਰਸਕ੍ਰਿਪਸ਼ਨ ਮੈਡੀਕੇਸ਼ਨਸ ਆ, ਦਵਾਈਆਂ ਆ, ਮੈਡੀਕੇਅਰ ਦੇ ਰੈਸੀਪੀਐਂਟਸ ਆ ਲੱਗਣਗੇ ਕਹਿੰਦੇ ਇਸ ਨੂੰ ਕੁਝ ਸਾਲ, ਪਰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਪ੍ਰਸਕ੍ਰਿਪਸ਼ਨ ਦੀਆਂ ਦਵਾਈਆਂ ਆ ਉਹਨਾਂ ਦੇ ਪ੍ਰਾਈਸਿਸ ਜਿਹੜੇ ਆ ਉਹ ਲਗਾਤਾਰ ਘਟਣਗੇ। ਪਹਿਲੋਂ 10 ਦਵਾਈਆਂ, ਫਿਰ ਅਗਲੇ ਸਾਲ ਤੱਕ 2029 ਤੱਕ ਇਹ ਜਿਹੜੀਆਂ ਦਵਾਈਆਂ ਦੀ ਜਿਹੜਾ ਆંકੜਾ ਹੈ ਉਹਨੂੰ ਵਧਾ ਕੇ 20 ਤੱਕ ਜਿਹੜਾ ਆ ਉਹ ਕੀਤਾ ਜਾਵੇਗਾ।
ਜੀ, ਕਹਿੰਦੇ ਵੀ $2000 ਤੱਕ ਆਊਟ ਆਫ ਪਾਕੇਟ ਸਾਲਾਨਾ ਜੋ ਮੈਡੀਕੇਅਰ ਵਾਲੇ ਆ ਉਹਨਾਂ ਦਾ ਬਚੇਗਾ ਡਰੱਗ ਕਾਸਟ ਨੂੰ ਲੈ ਕੇ। ਤੇ ਅਗਲੀ ਖਬਰ ਵੱਲ ਚੱਲੀਏ। ਇੱਕ ਵਾਰੀ ਸਕੂਲ ਫੇਰ ਸ਼ੁਰੂ ਹੋ ਚੁੱਕੇ ਆ ਤੇ ਕੈਲੀਫੋਰਨੀਆ ਦੇ ਵਿੱਚ ਸਕੂਲ ਕਹਿੰਦੇ ਵੀ ਬਹੁਤ ਸਾਰੀਆਂ ਚੇਂਜਸ ਦਾ ਸਾਹਮਣਾ ਕਰ ਰਹੇ ਹੈਗੇ ਆ। ਪਹਿਲਾਂ ਕੋਵਿਡ ਰਿਸਟ੍ਰਿਕਸ਼ਨ ਨੂੰ ਲੈ ਕੇ ਲਗਭਗ 2 ਸਾਲ ਸਕੂਲ ਬੰਦ ਰਹੇ, ਫਿਰ ਰਿਸਟ੍ਰਿਕਸ਼ਨਾਂ ਇੰਨੀਆਂ ਸੀਗੀਆਂ ਮਾਸਕ ਦੀ ਜਾਂ ਹੋਰ ਬਹੁਤ ਔਖਾ ਸੀਗਾ। ਹੁਣ ਕਾਫੀ ਜ਼ਿਆਦਾ ਜਿਹੜੀਆਂ ਚੇਂਜਸ ਜੁਲਾਈ 1 ਤੋਂ ਆ ਰਹੀਆਂ। ਇੱਕ ਤਾਂ ਜੋ ਸਕੂਲ ਆ ਉਹ 8 ਵਜੇ ਸ਼ੁਰੂ ਹੋਊਗੇ, ਪਹਿਲਾਂ 7 ਵਜੇ ਸ਼ੁਰੂ ਹੁੰਦੇ ਸੀ ਤੇ ਹੁਣ 8:30 ਜਿਹੜੇ ਹੈਗੇ ਆ ਮਿਡਲ ਸਕੂਲ ਤੇ ਦੂਜੇ 8 ਵਜੇ ਤੇ 0 ਪੀਰੀਅਡ ਕਲਾਸਿਸ ਹੋਣਗੀਆਂ। ਸਪੋਰਟਰਸ ਜਿਹੜੇ ਸੀ ਫਸਟ ਇਨ ਦਾ ਨੇਸ਼ਨ ਪਾਲਿਸੀ, ਇਹ ਲਾ ਨਵਾਂ ਬਣਿਆ ਸੀ ਜਿਹਦੇ ਵਿੱਚ ਉਹਨਾਂ ਨੇ ਟਾਈਮ ਜਿਹੜਾ ਐਕਸਟੈਂਡ ਕਰ ਦਿੱਤਾ ਗਿਆ ਸੀ। ਕਹਿੰਦੇ ਵੀ ਬੱਚਿਆਂ ਤੋਂ 100 ਨਹੀਂ ਹੁੰਦਾ ਹੈਗਾ ਤੇ ਇਸ ਕਰਕੇ ਕੈਲੀਫੋਰਨੀਆ ਦੇ ਵਿੱਚ ਇਹ ਟਾਈਮ ਵਧਾਇਆ ਗਿਆ ਹੈਗਾ। ਟਰਾਂਸਪੋਰਟੇਸ਼ਨ ਹਜੇ ਵੀ ਬਹੁਤ ਕੈਲੀਫੋਰਨੀਆ 'ਚ ਕਈ ਸਕੂਲਾਂ 'ਚ ਤਾਂ ਜਮੋਂ ਹੀ ਹੈ ਨਹੀਂ, ਸੋ ਉੱਥੇ ਕਾਫੀ ਜਿਹੜਾ ਔਖਾ ਹੋ ਰਿਹਾ। ਕਈ ਪੇਰੈਂਟਸ ਨੇ ਜਿਹੜਾ ਕੰਮ ਤੇ ਜਾਣਾ ਹੋਵੇ ਉਹਨਾਂ ਦੇ ਲਈ ਵੀ ਔਖਾ ਇਸ ਟਾਈਮ ਦੇ ਉੱਤੇ ਚੱਲ ਰਿਹਾ ਹੈਗਾ। ਪਰ ਫੁੱਲ ਫਲੈਜ ਸਕੂਲ ਮੋਸਟਲੀ ਲਗਭਗ ਹਰ ਸਕੂਲ ਡਿਸਟ੍ਰਿਕਟ ਦੇ ਵਿੱਚ ਖੁੱਲ ਗਏ ਹੈਗੇ ਆ ਜੀ ਤੇ ਨਾਲ ਦੀ ਨਾਲ 2 ਫ੍ਰੀ ਸਕੂਲ ਮੀਲ ਜਿਹੜੇ ਆ ਬੱਚਿਆਂ ਨੂੰ, ਸਾਰੇ ਬੱਚਿਆਂ ਨੂੰ ਹੁਣ ਉਹ ਮਿਲ ਰਹੇ ਆ। ਕੈਲੀਫੋਰਨੀਆ ਨੇ $649 ਮਿਲੀਅਨ ਦੀ ਗ੍ਰਾਂਟ ਆ ਜੋ ਓਪਨ ਕੀਤੀ ਸੀ, ਸੋ ਉਹ ਬੜਾ ਜਿਹੜਾ ਆ ਹਰ ਇੱਕ ਬੱਚੇ ਨੂੰ 2 ਮੀਲ ਮਿਲੂਗੇ। ਇਸੇ ਤਰ੍ਹਾਂ ਕਾਲਜ ਸੇਵਿੰਗ ਅਕਾਊਂਟ ਖੋਲ੍ਹੇ ਗਏ ਹੈਗੇ ਆ ਜਿਹਦੇ ਵਿੱਚ $1500 ਤੱਕ ਬੱਚਿਆਂ ਨੂੰ ਮਿਲ ਸਕਦਾ ਹੈਗਾ ਜੁਲਾਈ 1 2022 ਤੋਂ ਬਾਅਦ। ਉਹ ਜ਼ਰੂਰ ਤੁਸੀਂ, ਉਹ ਅਸੀਂ ਵਾਰ-ਵਾਰ ਦੱਸਦੇ ਆ ਰਹੇ ਆ, ਆਪਣਾ ਅਕਾਊਂਟ ਖੋਲ ਕੇ ਬੱਚਿਆਂ ਦਾ ਤੇ ਉਹਨਾਂ ਦੇ ਵਿੱਚ ਤੁਸੀਂ ਅਕਾਊਂਟ ਸ਼ੁਰੂ ਕਰ ਸਕਦੇ ਹੈਗੇ। ਜੀ ਜੀ ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਜਿਹੜਾ ਆਪਾਂ ਇਨਫਲੇਸ਼ਨ ਰਿਡਕਸ਼ਨ ਐਕਟ ਨੂੰ ਜਿਹੜਾ ਲਾਅ ਦੇ ਵਿੱਚ ਕਾਨੂੰਨ 'ਚ ਤਬਦੀਲ ਕਰ ਦਿੱਤਾ ਆ, ਇਸ ਦੇ ਵਿੱਚ ਇੱਕ ਹੋਰ ਮੱਦ ਜਿਹੜੀ ਉਹ ਵੀ ਰੱਖੀ ਗਈ ਆ। 15% ਮਿਨੀਮਮ ਕਾਰਪੋਰੇਟ ਟੈਕਸ ਜਿਹੜਾ ਆ ਉਹ ਹੁਣ ਲਗਾਇਆ ਜਾਵੇਗਾ। ਇਸ ਲਾਅ ਨੂੰ ਅੱਜ ਹੀ ਜਿੱਦਾਂ ਆਪਾਂ ਦੱਸਿਆ ਆ ਉਹ ਪਾਸ ਕੀਤਾ ਗਿਆ। 300 ਜਿਹੜੇ $69 ਬਿਲੀਅਨ ਦੀ ਇਨਵੈਸਟਮੈਂਟ ਕਲਾਈਮੇਟ ਤੇ ਐਨਰਜੀ ਪਾਲਿਸੀਜ਼ ਦੇ ਵਿੱਚ ਹੋਊਗੀ ਤੇ ਜਿਹੜੀ ਅਫੋਰਡੇਬਲ ਕੇਅਰ ਐਕਟ ਆ ਉਸ ਦੇ ਲਈ ਵੀ $64 ਬਿਲੀਅਨ ਹੋਰ ਐਡ ਕੀਤਾ ਜਾਵੇਗਾ। 15% ਕਾਰਪੋਰੇਟ ਮਿਨੀਮਮ ਟੈਕਸ ਲਾਉਣ ਦੇ ਨਾਲ ਇਹ ਸੋਚ ਰਹੇ ਨੇ ਪ੍ਰਸ਼ਾਸਨ ਵੀ $1 ਬਿਲੀਅਨ ਦੀ ਆਮਦਨ ਟੈਕਸ ਦੇ ਵਿੱਚ ਇਹਨਾਂ ਨੂੰ ਹਰ ਸਾਲ ਹੋਵੇਗੀ। ਸੋ ਜਿਹੜੇ $737 ਬਿਲੀਅਨ ਦੀ ਇਹ ਰੈਵਨਿਊ ਅਗਲੇ ਕਹਿੰਦੇ ਆ ਵੀ ਇੱਕ ਦਹਾਕੇ ਦੇ ਵਿੱਚ ਇਹ $437 ਬਿਲੀਅਨ ਸਪੈਂਡ ਕਰਕੇ ਜਿਹੜਾ ਉਹ ਮਿਲੇਗਾ। ਸੋ $300 ਬਿਲੀਅਨ ਦੇ ਮੁਨਾਫੇ ਦੀ ਇਸ ਦੇ ਵਿੱਚ ਇੱਕ ਹਿਸਾਬ ਦੇ ਨਾਲ ਗੱਲ ਕਰਦੇ ਆ ਵੀ ਡੈਫਿਸਿਟ ਵੀ ਜਿਹੜੀ ਇਸ ਨੂੰ ਘਟਾਇਆ ਜਿਹੜਾ ਉਹ ਜਾ ਸਕਦਾ। ਬਿਲਡ ਬੈਕ ਬੈਟਰ ਬਿੱਲ ਜਿਹੜਾ $3 ਟ੍ਰਿਲੀਅਨ ਤੋਂ ਘਟਦਾ ਫਿਰ ਇੱਕ ਹਿਸਾਬ ਦੇ ਨਾਲ $2.25 ਟ੍ਰਿਲੀਅਨ ਦੇ ਉੱਤੇ ਆ ਕੇ ਇਹ ਗੱਲਬਾਤ ਇਹਨਾਂ ਦੀ ਜਿਹੜੀ ਉਹ ਨਿਪਟੀ ਸੀ। ਜੀ, ਅਗਲੀ ਖਬਰ ਵੱਲ ਚਲੀਏ। ਬੇਕਰਸਫੀਲਡ ਤੋਂ ਇੱਕ ਡਾਕਟਰ ਦਾ ਜਿਹੜਾ ਲਾਇਸੈਂਸ ਆ ਉਸ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ, ਪਰ ਡਾਕਟਰ ਸਾਹਿਬ ਕਹਿੰਦੇ ਆ ਵੀ ਹੁਣ ਮੈਂ ਆਪਣਾ ਜੋ ਲਾਇਸੈਂਸ ਆ ਉਹ ਆਪਣੇ ਆਪ ਵਾਪਸ ਕਰਨ ਜਾ ਰਿਹਾ ਹੈਗਾ। ਜੋ ਇਹ ਡਾਕਟਰ ਆ ਇਸ ਦੀਆਂ ਕਾਫੀ ਜ਼ਿਆਦਾ ਕੰਪਲੇਨ ਸੀਗੀਆਂ ਵੀ ਪੇਸ਼ੈਂਟ ਨੂੰ ਸਹੀ ਤਰੀਕੇ ਦੇ ਨਾਲ ਟੇਕ ਕੇਅਰ ਨਹੀਂ ਕਰਦਾ ਹੈਗਾ ਤੇ ਮੈਡੀਕਲ ਬੋਰਡ ਦੇ ਵਿੱਚ ਇਹਦੀਆਂ ਬਹੁਤ ਜ਼ਿਆਦਾ ਕੰਪਲੇਨ ਸੀਗੀਆਂ ਤੇ ਉਸ ਦੀਆਂ ਜੋ ਗਲਤੀਆਂ ਦੇ ਕਾਰਨ ਇੱਕ 23 ਸਾਲਾਂ ਦੀ ਲੇਡੀ ਡੈਮੀ ਡੋਮਿੰਗਸ ਉਸ ਦੀ ਮਰਸੀ ਸਾਊਥ ਵੈਸਟ ਹਸਪੀਟਲ ਦੇ ਵਿੱਚ ਅਪ੍ਰੈਲ 15 2019 ਨੂੰ ਮੌਤ ਵੀ ਹੋ ਗਈ ਸੀ। ਕਹਿੰਦੇ ਵੀ ਉਸਨੇ ਉਸਦੇ ਬੇਬੀ ਹੋਣਾ ਸੀ ਤੇ ਉਸਨੇ ਜੋ ਐਨਸਥੀਸੀਆ ਵੀ ਦੇਣਾ ਸੀ ਉਹ ਗਲਤ ਟੀਕਾ ਜਿਹੜਾ ਆ ਉਹ ਲਾ ਦਿੱਤਾ ਸੀ ਤੇ ਦਾ ਅਸਰ ਨਹੀਂ ਹੋਇਆ। ਉਸ ਤੋਂ ਬਾਅਦ ਦੂਜੀ ਵਾਰੀ ਫਿਰ ਇੱਕ ਹੋਰ ਜੋ ਟੀਕਾ ਲਾਇਆ ਗਿਆ ਤੇ ਉਸ ਦੇ ਨਾਲ ਉਹਨੂੰ ਸੀਜ਼ਰਸ ਆ ਗਏ। ਬਾਅਦ ਦੇ ਵਿੱਚ ਬੇਬੀ ਤਾਂ ਹੋ ਗਿਆ ਤੇ ਪਰ ਉਸ ਦੀ ਜੋ ਆ ਡੈਥ ਹੋ ਗਈ। ਸੋ ਇਹ ਜੋ ਡਾਕਟਰ ਸੀ ਇਹ ਭਾਰਤੀ ਮੂਲ ਦਾ ਡਾਕਟਰ ਸੀਗਾ। ਜੀ ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ ਤਾਂ ਹੋਮ ਬਾਇਰਸ ਕਹਿੰਦੇ ਆ ਵੀ ਇਸ ਟਾਈਮ ਹਾਈ ਮਾਰਗੇਜ ਰੇਟਸ ਦੇ ਚੱਲਦਿਆਂ ਤੇ ਰਿਸੈਸ਼ਨ ਦੇ ਡਰ ਖੁਣੋਂ ਕਾਫੀ ਵੱਡੀ ਮਾਤਰਾ ਦੇ ਵਿੱਚ ਜਿਹੜੀਆਂ ਡੀਲਸ ਪਹਿਲੋਂ ਕੀਤੀਆਂ ਹੋਈਆਂ ਸੀ ਉਸ ਚੋਂ ਬੈਕ ਆਊਟ ਕਰ ਰਹੇ ਨੇ।
ਨੇਸ਼ਨ ਵਾਈਡ ਮੁਲਕ ਭਰ ਦੇ ਵਿੱਚ 63,000 ਅਜਿਹੀਆਂ ਜਿਹੜੀਆਂ ਐਗਜ਼ਿਸਟਿੰਗ ਹੋਮਸ ਦੇ ਉੱਤੇ ਡੀਲ ਸੀਗੀਆਂ ਉਹ ਫੈਲ ਥਰੂ ਹੋਈਆਂ ਜੁਲਾਈ ਮਹੀਨੇ ਦੇ ਵਿੱਚ, ਜੋ ਕਿ 16% ਬਣਦੀਆਂ ਆ ਉਸ ਮਹੀਨੇ ਦੇ ਜਿਹੜੇ ਅੰਡਰ ਕੰਟਰੈਕਟ ਗਈਆਂ ਸੀਗੀਆਂ ਰੈਡਫਿਨ ਦੇ ਜਿਹੜੇ ਆ ਉਹ ਆંકੜਿਆਂ ਦੇ ਮੁਤਾਬਕ। ਉਧਰ ਕੈਂਸਲੇਸ਼ਨਸ 12.5% ਦੇ ਉੱਤੇ ਰਹੀਆਂ ਆ। ਇਹ ਜਿਹੜੇ ਸਰਵੇ ਆ ਜੌਨ ਬਰਨਜ਼ ਰੀਅਲ ਅਸਟੇਟ ਕੰਸਲਟਿੰਗ ਕੰਪਨੀ ਆ ਉਹਨਾਂ ਦੇ ਦੁਆਰਾ ਜਿਹੜੀਆਂ ਉਹ ਕੀਤਾ ਗਿਆ ਸੀਗਾ। ਸੋ ਹੋਮ ਬਿਲਡਰ ਕੈਂਸਲੇਸ਼ਨ ਰੇਟ ਅਪ੍ਰੈਲ ਮਹੀਨੇ ਤੋਂ ਕਹਿੰਦੇ ਆ ਜੇ ਦੇਖਿਆ ਜਾਵੇ ਤਾਂ ਇਹ ਡਬਲ ਜਿਹੜਾ ਕੈਂਸਲੇਸ਼ਨ ਰੇਟ ਆ ਉਹ ਹੋ ਚੁੱਕਾ ਹੈਗਾ। ਸੋ ਪਿਛਲੇ ਜਿਹੜੇ ਨੇੜਲੇ ਅਤੀਤ ਦੇ ਵਿੱਚ ਦੇਖਿਆ ਜਾਵੇ ਤਾਂ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਆંકੜਾ ਇਹ ਬਣਿਆ ਹੈਗਾ ਆ। ਸੋ ਇਹੀ ਆંકੜਾ ਕੈਂਸਲੇਸ਼ਨਸ ਦਾ 8% ਸੀਗਾ ਅਪ੍ਰੈਲ ਦੇ ਵਿੱਚ ਤੇ 7.5% ਸੀਗਾ ਜਿਹੜਾ ਉਸ ਤੋਂ ਪਹਿਲਾਂ। ਸੋ ਹੁਣ ਜਿਹੜੇ ਬਿਲਡਰਸ ਆ ਜੁਲਾਈ ਦੇ ਵਿੱਚ ਉਹਨਾਂ ਦੇ ਜਿਹੜੇ ਕੰਟਰੈਕਟਸ ਆ 17.6% ਫੈਲ ਥਰੂ ਜਿਹੜੇ ਉਹ ਹੋ ਰਹੇ ਨੇ। ਉਧਰ ਬਿਲਡਰ ਕੈਂਸਲੇਸ਼ਨਸ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਫਰਕ ਆ ਹਰਜੋਤ ਸਿੰਘ ਜੀ ਟੈਕਸਸ ਤੇ ਸਾਊਥ ਵੈਸਟ ਦੇ ਇਲਾਕੇ ਦੇ ਵਿੱਚ ਦੇਖਿਆ ਗਿਆ ਆ, ਜਿੱਥੇ 27% ਟੈਕਸਸ ਦੇ ਵਿੱਚ ਤੇ ਸਾਊਥ ਵੈਸਟ ਦੇ ਜਿਹੜੇ ਓਵਰਆਲ ਦੇਖਿਆ ਜਾਵੇ ਤਾਂ 25% ਕੈਂਸਲੇਸ਼ਨ ਜਿਹੜੀਆਂ ਆ ਉਹ ਦੇਖੀਆਂ ਗਈਆਂ ਆ। ਕੈਂਸਲੇਸ਼ਨ ਕਹਿੰਦੇ ਨਦਰਨ ਕੈਲੀਫੋਰਨੀਆ ਦੇ ਵਿੱਚ ਨੈਸ਼ਨਲ ਐਵਰੇਜ ਦੇ ਨਾਲੋਂ ਵੱਧ ਰਹੀਆਂ ਤੇ ਨਾਰਥ ਵੈਸਟ ਦੇ ਮੁਕਾਬਲੇ ਵੀ ਜਿਹੜੀਆਂ ਉਹ ਵੱਧ ਰਹੀਆਂ। 23% ਨਦਰਨ ਕੈਲੀਫੋਰਨੀਆ ਦੇ ਵਿੱਚ ਹਰਜੋਤ ਸਿੰਘ ਜੀ ਲੋਕਾਂ ਨੇ ਆਪਣੇ ਕੰਟਰੈਕਟਸ ਆ ਇਹ ਕੈਂਸਲ ਕੀਤੇ ਸੀਗੇ ਜੀ। ਸੋ ਕਹਿੰਦੇ ਹਾਊਸਿੰਗ ਮਾਰਕੀਟ ਦੇ ਵਿੱਚ ਮਲਟੀ ਈਅਰ ਰਿਸਕ ਹੈਗਾ ਕਲੈਪਸ ਹੋਣ ਦਾ। ਇਹ ਨਵੇਂ ਜੋ ਘਰ ਆ ਉਹਨਾਂ ਦੀ ਵੀ ਆ ਹੁਣ ਤੁਸੀਂ ਦੇਖ ਸਕਦੇ ਹੋ ਬਹੁਤ ਜ਼ਿਆਦਾ ਸੇਲ ਤੇ ਲੱਗੇ ਹੋ ਆ। ਕਈ ਜਿਹੜੇ ਆ ਇਹ ਵੀ ਨਹੀਂ ਲੱਗ ਰਿਹਾ ਵੀ ਉਹ ਪ੍ਰੋਜੈਕਟ ਕੰਪਲੀਟ ਹੋਊਗੇ ਜਾਂ ਨਹੀਂ ਹੋਊਗੇ। ਅੱਜ ਇਹਦੇ ਸੰਬੰਧ ਦੇ ਵਿੱਚ ਫੋਰਬਸ ਮੈਗਜ਼ੀਨ ਨੇ ਵੀ ਕਾਫੀ ਵੱਡਾ ਜਿਹੜਾ ਆਰਟੀਕਲ ਆ ਉਹ ਛਾਪਿਆ ਹੈਗਾ। ਅਗਲੀ ਖਬਰ ਕੁਝ ਲੋਕਲ ਖਬਰਾਂ ਵੱਲ ਚਲੀਏ ਤੇ ਫ੍ਰਿਜ਼ਨੋ ਤੋਂ ਆ ਰਹੀ ਆ। ਫ੍ਰਿਜ਼ਨੋ ਸਟੇਟ ਯੂਨੀਵਰਸਿਟੀ ਦੇ ਲਈ ਇੱਕ ਟੈਕਸ ਜੋ ਆ ਫ੍ਰਿਜ਼ਨੋ ਸਿਟੀ ਲਾ ਰਹੀ ਆ ਤੇ ਇਸ ਦੀ ਜੋ ਇਹ ਆ ਵੈਲਟ ਦੇ ਉੱਤੇ ਆਊਗਾ। ਸੋ ਵੋਟਰਸ ਨੂੰ ਇਹ ਡਿਸਾਈਡ ਕਰਨਾ ਪਊਗਾ ਵੀ ਜੋ ਇਹ ਨਵਾਂ ਟੈਕਸ ਇਨਕਰੀਜ਼ ਕਰਨ ਜਾ ਰਹੇ ਆ ਫ੍ਰਿਜ਼ਨੋ ਸਟੇਟ ਯੂਨੀਵਰਸਿਟੀ ਦੇ ਲਈ ਤੇ ਉਸ ਨੂੰ ਜੋ ਉੱਥੇ ਘਰਾਂ ਦੇ ਮਾਲਕ ਹੈਗੇ ਜਾਂ ਬਿਜ਼ਨਸ ਦੇ ਮਾਲਕ ਆ ਉਹਨਾਂ ਨੂੰ ਹੁਣ ਉਸ ਟੈਕਸ ਦੇਣਾ ਪਊਗਾ। ਤੇ ਇਸ ਦੇ ਸੰਬੰਧ ਦੇ ਵਿੱਚ ਕਿਕ ਆਫ ਇਵੈਂਟ ਫ੍ਰਿਜ਼ਨੋ ਸਟੇਟ ਯੂਨੀਵਰਸਿਟੀ ਦੇ ਜੋ ਅਲਮਨਾਈ ਹੈਗੇ ਆ ਜਿਮ ਯੋਵੀਨੋ ਸੁਪਰਡੈਂਟ ਸਕੂਲਸ ਇਹਨਾਂ ਸਾਰਿਆਂ ਨੇ ਰਲ ਕੇ ਸ਼ੁਰੂ ਕਰ ਦਿੱਤੀ ਹੈਗੀ ਆ ਵੀ ਇਹ ਜੋ ਯੂਨੀਵਰਸਿਟੀ ਹੈਗੀ ਆ ਇਸ ਦੇ ਜੋ ਸੇਲਸ ਟੈਕਸ ਆ ਉਹ ਉਸ ਦੇ ਵਿੱਚ ਵਾਧਾ ਕੀਤਾ ਜਾਊਗਾ। ਉਹਦੇ ਬਾਰੇ ਜੋ ਡਿਟੇਲ ਆਊਗੀ ਉਹ ਜ਼ਰੂਰ ਆਪਾਂ ਆਉਣ ਵਾਲੇ ਸਮੇਂ 'ਚ ਦੱਸਾਂਗੇ, ਪਰ ਮੇਜਰ ਹੀ ਇਹ ਇੱਕ ਉਹ ਵੈਲਟ ਦੇ ਉੱਤੇ ਲੈ ਕੇ ਆ ਰਿਹਾ ਜੋ ਕਿ 36 ਮਿਲੀਅਨ ਹਰ ਸਾਲ ਇਸ ਦਾ ਉਹਨਾਂ ਨੂੰ ਫਾਇਦਾ ਹੋਊਗਾ ਜੋ ਕਿ ਯੂਨੀਵਰਸਿਟੀ ਦੇ ਲਈ ਯੂਜ਼ ਕੀਤਾ ਜਾਊਗਾ ਤੇ 720 ਮਿਲੀਅਨ 20 ਸਾਲਾਂ ਦੇ ਲਈ ਇਹ ਮੇਜਰ ਹੋਊਗੀ ਤੇ ਮੈਜੋਰਟੀ ਆ ਉਹ ਪਾਸ ਕਰਨ ਦੇ ਲਈ ਇਸ ਦੇ ਲਈ ਚਾਹੀਦਾ ਹੈਗਾ। ਵੈਲੀ ਦੇ ਲੋਕਲ ਕਾਂਗਰਸਮੈਨ TJ ਕਾਕਸ ਕਾਫੀ ਮਸ਼ਹੂਰ ਜਿਹੜਾ ਇੱਥੇ ਦਾ ਨਾਮ ਆ, ਇਹ ਸਾਬਕਾ ਕਾਂਗਰਸਮੈਨ ਰਹੇ ਆ। ਅੱਜ ਇੱਕ ਗ੍ਰੈਂਡ ਜਿਊਰੀ ਨੇ 28 ਵੱਖ-ਵੱਖ ਦੋਸ਼ਾਂ ਦੇ ਲਈ ਇਹਨਾਂ ਨੂੰ ਇੰਡਾਈਟ ਕਰ ਦਿੱਤਾ ਆ। ਇਹ ਹੁਣ ਤੋਂ ਕੁਝ ਘੰਟੇ ਪਹਿਲਾਂ ਦੀ ਜਿਹੜੀ ਉਹ ਖਬਰ ਆ ਰਹੀ ਆ। ਬੀਤੇ ਇਲੈਕਸ਼ਨ ਦੇ ਵਿੱਚ ਵੀ TJ ਕਾਕਸ ਜਿਹੜੇ ਮੌਜੂਦਾ ਇੱਥੋਂ ਦੇ ਰਿਪਰੈਜ਼ੈਂਟੇਟਿਵ ਡੇਵਿਡ ਵੈਲਡਾਓ ਉਹਨਾਂ ਦੇ ਖਿਲਾਫ ਕਾਂਗਰਸ ਦੇ ਲਈ ਇਲੈਕਸ਼ਨ ਜਿਹੜੇ ਉਹਨਾਂ ਨੇ ਲੜੀ ਸੀਗੀ। ਇਹ ਇੱਕ ਟਾਈਮ ਦੇ ਉੱਤੇ ਇਲੈਕਸ਼ਨ ਵੀ ਰਹੇ 28 ਵੱਖ-ਵੱਖ ਦੋਸ਼ਾਂ ਦੇ ਲਈ, ਜਿਨ੍ਹਾਂ 'ਚ ਕੈਂਪੇਨ ਲਾਅ ਦੇ ਵਾਇਲੇਸ਼ਨਸ ਦੇ ਨਾਲ ਵਾਇਰ ਫਰਾਡ ਜਿਹੜਾ ਉਹ ਉਹਨਾਂ ਨੇ ਕੀਤਾ। ਕਹਿੰਦੇ ਵੀ ਲੋਨ ਫਾਰ ਕੰਸਟਰਕਸ਼ਨ ਜਿਹੜਾ ਗ੍ਰੇਨਾਈਟ ਪਾਰਕ ਆ ਉਸ ਦੇ ਲਈ ਉਹਨਾਂ ਨੇ ਕੀਤਾ ਆ। ਇਸ ਗ੍ਰੈਂਡ ਜਿਊਰੀ ਨੇ ਕਾਕਸ ਹੁਣਾਂ ਨੂੰ 15 ਕਾਊਂਟ ਜਿਹੜੇ ਵਾਇਰ ਫਰਾਡ ਦੇ, 11 ਕਾਊਂਟ ਮਨੀ ਲਾਂਡਰਿੰਗ ਦੇ, 1 ਕਾਊਂਟ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਫਰਾਡ ਔਨ ਮੌਰਗੇਜ ਦਾ ਤੇ 1 ਕਾਊਂਟ ਇਲੀਗਲ ਕੰਡਿਊਟ ਕੰਟਰੀਬਿਊਸ਼ਨ ਜਿਹੜੀਆਂ ਕੀਤੀਆਂ ਉਹਨਾਂ ਨੇ ਆਪਣੇ ਕਾਂਗਰੈਸ਼ਨਲ ਕੈਂਪੇਨ ਦੇ ਲਈ, ਉਹ ਜਿਹੜੇ ਇਸ ਦੇ ਵਿੱਚ ਕੀਤਾ ਆ। ਸੋ ਡੇਵਿਡ ਵਾਲਡਾਹੋ ਨੇ ਇਸ ਦੇ ਉੱਤੇ ਬਿਆਨ ਦਿੰਦੇ ਹੋਏ ਕਿਹਾ ਆ ਵੀ ਕਹਿੰਦੇ ਆਪਾਂ ਨੂੰ ਪਹਿਲਾਂ ਹੀ ਪਤਾ ਸੀਗਾ ਵੀ TJ ਇੱਕ ਸ਼ੇਡੀ ਪਰਸਨ ਸੀਗਾ ਤੇ ਅੱਜ ਇਹ ਇੰਡਾਈਟਮੈਂਟ ਉਸ ਚੀਜ਼ ਨੂੰ ਸ਼ੋ ਕਰਦੀ ਆ। 2013 ਤੋਂ 2018 ਦੇ ਦਰਮਿਆਨ ਫੈਡਰਲ ਪ੍ਰੋਸੀਕਿਊਟਰਸ ਆ ਉਹ ਕਹਿੰਦੇ ਰਹੇ ਵੀ TJ ਕਾਕਸ ਆ ਉਹਨਾਂ ਨੇ 2 ਵੱਖ-ਵੱਖ ਫਰਾਡ ਸਕੀਮਸ
ਚਲਾਈਆਂ, ਜਿਸ ਦੇ ਨਾਲ ਉਹਨਾਂ ਨੇ $1.7 ਮਿਲੀਅਨ ਇਕੱਤਰ ਕੀਤਾ, ਜੋ ਕਿ ਉਹਨਾਂ ਨੂੰ ਆਈਆਂ ਕਲਾਇੰਟ ਪੇਮੈਂਟਸ ਤੇ ਕੰਪਨੀ ਲੋਨਸ ਤੇ ਇਨਵੈਸਟਮੈਂਟਸ ਆ, ਉਹਨਾਂ ਤੋਂ ਉਹਨਾਂ ਨੇ ਸਿੱਧਾ ਡਾਈਵਰਟ ਜਿਹੜਾ ਉਹ ਕਰ ਲਿਆ ਤੇ ਬਾਅਦ ਦੇ ਵਿੱਚ ਇਸ ਨੂੰ ਉਹਨੇ ਚੋਰੀ ਜਿਹੜਾ ਉਹ ਕਰ ਲਿਆ ਸੀਗਾ। ਸੋ ਕੌਕਸ ਹੁਣਾਂ ਦੇ ਉੱਤੇ ਹੋਰ ਵੀ ਜਿਹੜੇ ਆ ਉਹ ਦੋਸ਼ ਲੱਗਦੇ ਰਹੇ ਆ ਵੀ ਉਹਨਾਂ ਨੇ ਜਿਹੜਾ ਮਨੀ ਆ ਉਸ ਨੂੰ ਫਨਲ ਕੀਤਾ ਜਿਹੜੇ ਆਪਣੇ ਬਿਜ਼ਨਸ ਐਸੋਸੀਏਟਸ ਤੇ ਫੈਮਿਲੀ ਮੈਂਬਰਸ ਨੂੰ, ਤੇ ਬਾਅਦ ਦੇ ਵਿੱਚ ਉਹ ਉਧਰ ਫਨਲ ਕਰਕੇ ਤੇ ਆਪਣੇ ਕੰਗਰੈਸ਼ਨਲ ਕੈਂਪੇਨ ਦੇ ਵਿੱਚ ਉਹ ਡੋਨੇਟ ਜਿਹੜਾ ਉਹ ਕਰਵਾ ਲਿਆ। ਇਹ ਡੈਮੋਕ੍ਰੇਟ ਪਾਰਟੀ ਦੇ ਵੱਲੋਂ ਸਰਵ ਕਰਦੇ ਰਹੇ ਨੇ ਕਾਂਗਰਸ ਦੇ ਲਈ 2019 ਤੋਂ 2021 ਤੱਕ। ਇਹ ਕਾਂਗਰਸ ਕਰਨ ਤੇ ਟੁਲੈਰੀ ਕਾਉਂਟੀਜ਼ ਨੂੰ ਰਿਪਰੈਜ਼ੈਂਟ ਜਿਹੜੇ ਆ ਉਹ ਕਰਦੇ ਰਹੇ। ਤਾਂ ਹਰਜੋਤ ਸਿੰਘ ਜੀ, ਇੱਦਾਂ ਲੱਗਦਾ ਵੀ ਆਪਾਂ ਕਿਸੇ ਪੰਜਾਬ ਦੇ ਜਾਂ ਭਾਰਤ ਦੇ ਕਿਸੇ ਪੋਲੀਟੀਸ਼ੀਅਨ ਦੀ ਜਿਹੜੀ ਉਹ ਗੱਲ ਕਰ ਰਹੇ ਹਾਂ। 28 ਵੱਖ-ਵੱਖ ਜਿਹੜੇ ਕ੍ਰਾਈਮਸ ਦੇ ਲਈ ਇਹਨਾਂ ਨੂੰ ਅੱਜ ਇੰਡਾਈਟ ਕੀਤਾ ਗਿਆ ਹੈਗਾ ਆ। ਜੀ ਬਿਲਕੁਲ। ਅਗਲੀ ਖਬਰ ਵੱਲ ਚਲੀਏ ਜੋ ਯੂਨੀਵਰਸਿਟੀ ਤੋਂ ਆ ਰਹੀ ਹੈ। ਯੂਨੀਵਰਸਿਟੀ ਦੇ ਵਿੱਚ 2 ਜਣੇ ਕਾਫੀ ਦਿਨਾਂ ਤੋਂ ਮਿਸਿੰਗ ਹੈਗੇ ਆ। ਇੱਕ 36 ਸਾਲਾਂ ਦਾ ਓਆਨ ਅਲਮਾਂਜ਼ਾ ਜ਼ਵਾਲਾ ਤੇ 28 ਸਾਲਾਂ ਦੀ ਬੀਬੀ ਓਲਡ ਜੋ 28 ਸਾਲਾਂ ਦੀ ਹੈਗੀ ਆ ਜਨੈਟ ਪੰਟੋਜ਼ਾ। ਇਹ ਮਿਸਿੰਗ ਹੈਗੇ ਆ ਅਗਸਤ 6 ਤੋਂ। ਕਹਿੰਦੇ ਵੀ ਲੇਕ ਤਾਹੋ ਵੱਲ ਘੁੰਮਣ ਫਿਰਨ ਗਏ ਸੀ, ਉਸ ਤੋਂ ਬਾਅਦ ਇਹਨਾਂ ਦਾ ਜਿਹੜਾ ਕੋਈ ਕੰਟੈਕਟ ਨਹੀਂ ਹੋ ਸਕਿਆ। ਇਸ ਦੇ ਸੰਬੰਧ ਦੇ ਵਿੱਚ ਯੂਨੀਵਰਸਿਟੀ ਦੀ ਪੁਲਿਸ ਡਿਪਾਰਟਮੈਂਟ, ਨੇਵਾਡਾ ਦੇ ਕਾਉਂਟੀ ਸ਼ੈਰਿਫ ਆਫਿਸ ਕੰਟੀਨਿਊਸਲੀ ਰਲ ਕੇ ਕੰਮ ਕਰ ਰਹੇ ਹੈਗੇ ਆ। ਉਹਨਾਂ ਦੇ ਜਿਹੜੇ ਫੋਨ ਆ ਉਹ ਵੀ ਨਹੀਂ ਵਰਕਆਊਟ ਕਰ ਰਹੇ ਤੇ ਉਹਨਾਂ ਦੇ ਕੋਲ ਇੱਕ ਬਲੂ 2002 ਦਾ ਫੋਰਡ ਐਕਸਪਲੋਰਰ ਸੀਗਾ, ਜਿਸ ਦਾ ਉਹਨਾਂ ਨੇ ਪਲੇਟ ਨੰਬਰ 4SNS 072 ਵੀ ਦੱਸਿਆ ਹੈਗਾ। ਸੋ ਇਸ ਦੇ ਸੰਬੰਧ ਦੇ ਵਿੱਚ ਟਿਪਸ ਤਾਂ ਉਹਨਾਂ ਨੂੰ ਮਿਲੀਆਂ ਪੁਲਿਸ ਨੂੰ ਕੁਝ, ਪਰ ਹਜੇ ਕੁਝ ਫਿਗਰ ਆਊਟ ਨਹੀਂ ਹੋ ਸਕਿਆ। ਯੂਨੀਵਰਸਿਟੀ ਦੀ ਪੁਲਿਸ ਡਿਪਾਰਟਮੈਂਟ ਨੇ ਆਪਣਾ ਨੰਬਰ 530 822 4661 ਦੱਸਿਆ। ਜੇ ਕਿਸੇ ਨੂੰ ਇਨਫੋਰਮੇਸ਼ਨ ਹੋਵੇ ਉਹਨਾਂ ਨੂੰ ਕੰਟੈਕਟ ਕਰਕੇ ਦੱਸ ਸਕਦੇ ਹਾਂ। ਜੀ, ਅਗਲੀ ਜਿਹੜੀ ਗੱਲ ਕਰਦੇ ਜਾਈਏ ਸੈਨ ਬਰਨਾਰਡੀਨੋ ਕਾਉਂਟੀ, ਉਹਨਾਂ ਨੇ ਇੱਕ ਮੈਜਰ ਜਿਹੜਾ ਆ ਨਵੰਬਰ ਮਹੀਨੇ ਦੇ ਵਿੱਚ ਇਲੈਕਸ਼ਨ 'ਚ ਲੈ ਕੇ ਆਉਣਾ ਆ, ਜੋ ਕਿ ਬੈਲਟ ਦੇ ਉੱਤੇ ਆ ਰਿਹਾ। ਆਪਣੇ ਆਪ ਨੂੰ ਇਹ ਕਾਉਂਟੀ ਸਸੀਡ ਕਰਨਾ ਚਾਹੁੰਦੀ ਆ ਕੈਲੀਫੋਰਨੀਆ ਦੇ ਨਾਲੋਂ। ਇਸ ਨੂੰ ਜਿਹੜੀ ਆ ਮਨਜ਼ੂਰੀ ਆ ਬੈਲਟ ਦੇ ਉੱਤੇ ਆਉਣ ਦੇ ਲਈ ਹੁਣ ਮਿਲ ਗਈ ਆ। ਸੋ ਸਦਰਨ ਕੈਲੀਫੋਰਨੀਆ ਦੇ ਇਸ ਕਾਉਂਟੀ ਦੇ ਨਿਵਾਸੀ ਹੁਣ ਜਲਦ ਇਹ ਫੈਸਲਾ ਕਰਨਗੇ ਵੀ ਇਹ ਕਾਉਂਟੀ ਕੈਲੀਫੋਰਨੀਆ 'ਚ ਰਹਿਣਾ ਚਾਹੁੰਦੀ ਆ ਜਾਂ ਵੱਖਰੀ ਜਿਹੜੀ ਉਹ ਜਾਣਾ ਚਾਹੁੰਦੀ ਆ। ਸੋ ਕਹਿੰਦੇ ਵੀ 2.2 ਮਿਲੀਅਨ ਜਿਹੜੇ ਉੱਤਰ ਵੱਲ ਲਾਸ ਐਂਜਲਸ ਤੋਂ ਜਿਹੜੇ ਉਹ ਰਹਿੰਦੇ ਨੇ ਇਸ ਕਾਉਂਟੀ ਦੇ ਵਿੱਚ, ਉਹਨਾਂ ਦਾ ਇਹ ਦੋਸ਼ ਆ ਵੀ ਸਾਨੂੰ ਇੱਕ ਹਿਸਾਬ ਦੇ ਨਾਲ ਨਿਗਲੈਕਟ ਜਿਹੜਾ ਉਹ ਕੀਤਾ ਜਾ ਰਿਹਾ ਆ ਤੇ ਸਾਡਾ ਚੱਜ ਦੇ ਨਾਲ ਜਿਹੜਾ ਉਸ ਨੂੰ ਨਹੀਂ ਦੇਖਿਆ ਜਾ ਰਿਹਾ ਵੀ ਜਿਹੜੀ ਸਟੇਟ ਫੰਡਿੰਗ ਮਿਲਣੀ ਚਾਹੀਦੀ ਆ ਉਹ ਸਾਨੂੰ ਨਹੀਂ ਮਿਲ ਰਹੀ। ਕਾਉਂਟੀ ਬੋਰਡ ਆਫ ਸੁਪਰਵਾਈਜ਼ਰਸ ਨੇ ਸਰਬਸੰਮਤੀ ਦੇ ਨਾਲ ਇਸ ਮੈਜਰ ਨੂੰ ਨਵੰਬਰ ਬੈਲਟ ਦੇ ਉੱਤੇ ਪਾਉਣ ਦੇ ਲਈ ਜਿਹੜੀ ਆ ਹਰੀ ਝੰਡੀ ਹੁਣ ਦੇ ਦਿੱਤੀ ਹੈਗੀ ਆ। ਸੋ ਹੁਣ ਦੇਖੋ ਅੱਗੇ ਕੀ ਜਿਹੜਾ ਉਹ ਹੁੰਦਾ ਆ। ਜੇ ਸੈਸ਼ਨ ਹੋ ਵੀ ਜਾਂਦੀ ਆ, ਲੋਕ ਮਨਜ਼ੂਰੀ ਦੇ ਵੀ ਦਿੰਦੇ ਆ, ਤੇ ਫਿਰ ਵੀ ਕਹਿੰਦੇ ਉਸ ਤੋਂ ਬਾਅਦ 'ਚ ਕੈਲੀਫੋਰਨੀਆ ਦੀ ਲੈਜਿਸਲੇਚਰ ਤੇ US ਕਾਂਗਰਸ ਇਹਨਾਂ ਦੋਨਾਂ ਦੀ ਮਨਜ਼ੂਰੀ ਮਿਲਣੀ ਵੀ ਲਾਜ਼ਮੀ ਆ, ਫਿਰ ਹੀ ਸਸੀਡ ਜਿਹੜਾ ਉਹ ਕੀਤਾ ਜਾ ਸਕਦਾ ਆ। ਅਗਲੀ ਖਬਰ ਵੱਲ ਚਲੀਏ ਤੇ ਐਪਲ ਕੰਪਿਊਟਰ ਕੰਪਨੀ ਨੇ ਆਪਣੇ EMPLOYEES ਨੂੰ ਕਿਹਾ ਵੀ ਉਹਨਾਂ ਨੂੰ ਘੱਟੋ ਘੱਟ 3 ਦਿਨ ਹੁਣ ਹਰ ਹਫਤੇ ਆਪਣੇ ਆਫਿਸ ਦੇ ਵਿੱਚ ਕੰਮ ਕਰਨਾ ਪਊਗਾ। ਮੰਗਲਵਾਰ ਤੇ ਵੀਰਵਾਰ ਤੇ ਤੀਜਾ ਉਹ ਆਪਣੀ ਟੀਮ ਨਾਲ ਡਿਸਕਸ ਕਰਕੇ ਪਿਕ ਕਰ ਸਕਦੇ ਕਿਹੜਾ ਤੀਜਾ ਦਿਨ ਹੋਊਗਾ। ਪਿਛਲੇ ਸਾਲ ਜੂਨ ਮਹੀਨੇ ਦੀ 1 ਤਰੀਕ ਤੋਂ 2021 ਤੋਂ ਲੈ ਕੇ ਹੁਣ ਤੱਕ ਐਪਲ ਦੇ ਜੋ ਸਪੋਕਸਪਰਸਨ ਹੈ ਉਹਨਾਂ ਦੇ ਮੁਤਾਬਿਕ ਉਹ ਕੋਸ਼ਿਸ਼ ਕਰ ਰਹੇ ਆ ਵੀ EMPLOYEE ਵਾਪਸ ਆਪਣੇ ਆਫਿਸਿਸ ਨੂੰ ਆ ਜਾਣ। ਕਾਰਨ ਕੀ ਆ ਪਈ IT ਇੰਡਸਟਰੀ ਦੇ ਵਿੱਚ ਬਹੁਤ ਜ਼ਿਆਦਾ ਕੰਪਲੇਨਸ ਆ ਰਹੀਆਂ ਪਈ ਜੋ ਲੋਕ ਘਰਾਂ ਤੋਂ ਕੰਮ ਕਰਦੇ ਆ ਉਹ ਹੁਣ ਆਪਣਾ ਕੰਮ ਆਊਟਸੋਰਸ ਕਰ ਰਹੇ ਹੈਗੇ ਆ। ਉਹ ਚਾਈਨਾ ਤੋਂ, ਪਾਕਿਸਤਾਨ ਤੋਂ, ਇੰਡੀਆ ਤੋਂ ਇਹ ਕੰਮ ਕਰਾ ਰਹੇ ਆ। ਸੋ ਕੰਪਨੀਆਂ ਨੂੰ ਹੁਣ ਇਹ ਇੱਕ ਤਰ੍ਹਾਂ ਨਾਲ ਘਬਰਾਹਟ ਵੀ ਹੈਗੀ ਆ ਵੀ ਜੋ ਉਹਨਾਂ ਦਾ ਜੋ ਡਾਟਾ ਆ ਜਾਂ ਹੋਰ ਚੀਜ਼ਾਂ ਆ ਜਦੋਂ ਹੋਰ ਕਿਸੇ ਮੁਲਕ ਚਲ ਜਾਊਗੀਆਂ ਤੇ ਉਹ ਚੋਰੀ ਵੀ ਹੋ ਸਕਦੇ ਆ, ਉਹਨਾਂ ਦੇ ਪ੍ਰੋਜੈਕਟ ਜੋ ਆ ਉਹ ਚੋਰੀ ਹੋ ਸਕਦੇ ਆ। ਸੋ ਇਹ ਫਿਗਰ ਆਊਟ ਨਹੀਂ ਕਰ ਸਕਦੇ ਵੀ ਕਿਸ ਤਰ੍ਹਾਂ ਉਹ ਆਪਣੇ EMPLOYEES ਨੂੰ ਰੋਕ ਸਕਦੇ ਹੈਗੇ ਆ। ਸੋ ਐਪਲ ਨੇ ਇਹਦੇ ਵਿੱਚ ਪਹਿਲ ਕਦਮੀ ਲਈ ਆ ਵੀ ਅਲਟੀਮੇਟਲੀ ਕਹਿੰਦੇ ਆ ਵੀ ਸਾਰੇ ਜੋ ਉਹਨਾਂ ਦੇ EMPLOYEE ਆ ਉਹ ਆਫਿਸਿਸ ਦੇ ਵਿੱਚੋਂ ਹੀ ਕੰਮ ਕਰਨਗੇ। ਇਹ ਹਰਜੋਤ ਸਿੰਘ ਜੀ ਹੋਰ ਕੁਛ ਨਹੀਂ ਆ, EMPLOYEES ਨੂੰ ਵਾਪਸ ਬੁਲਾਉਣ ਦਾ ਇੱਕ ਤਰੀਕਾ ਆ
ਇਹ ਆਪਣੀ ਰੀਅਲ ਅਸਟੇਟ ਇਨਵੈਸਟਮੈਂਟ ਮੋਸਟਲੀ ਜਿਹੜੀਆਂ ਕੰਪਨੀਆਂ ਉਹ ਬਚਾਉਣ ਵੱਲ ਨੂੰ ਜਿਹੜੀਆਂ ਉਹ ਤੁਰੀਆਂ ਨੇ। ਕੰਮ ਦੇਖੋ 2 ਸਾਲ ਲੋਕਾਂ ਨੇ ਘਰੋਂ ਵੀ ਪੂਰਾ ਜਿਹੜਾ ਉਹ ਨਿੱਠ ਕੇ ਕੀਤਾ ਹੈਗਾ ਆ, ਚੰਗਾ ਕਰਦੇ ਰਹੇ ਆ, ਅਤੇ ਇੰਪਲੋਈ ਹੁਣ ਐਕਚੁਅਲੀ ਖੁਸ਼ ਨਹੀਂ ਹੈਗੇ ਵਾਪਸ ਜਿਹੜਾ ਉਹ ਕੰਮ ਦੇ ਉੱਤੇ ਆਉਣ ਦੇ ਲਈ, ਵੀ ਜਦੋਂ ਸਮਝਦੇ ਆ ਵੀ ਕੰਮ ਇੱਦਾਂ ਹੀ ਜਿਹੜਾ ਉਹ ਬੜਾ ਸੋਹਣਾ ਚੱਲ ਸਕਦਾ ਆ। ਅਤੇ ਹੁਣ ਇਹ ਸਾਰਾ ਕੁਛ ਜਿਹੜਾ ਇਹ ਇਵੈਂਚੁਅਲੀ ਜਿਹੜਾ ਇਹ ਹੋਣਾ ਹੀ ਸੀਗੀਆਂ। ਕਾਰਪੋਰੇਟਸ ਆਪਣੀਆਂ ਵੱਡੀਆਂ ਵੱਡੀਆਂ ਬਿਲਡਿੰਗਸ ਆ, ਉਹ ਸਾਰਾ ਕੁਛ ਸਾਂਭ ਕੇ ਵੀ ਰੱਖਣੀਆਂ ਚਾਹੁੰਦੀਆਂ, ਨਹੀਂ ਤਾਂ ਉੱਥੇ ਤਾਂ ਫਿਰ ਉੱਲੂ ਬੋਲਣਗੇ ਜੇ ਉੱਥੇ ਕੋਈ ਵੀ ਜਿਹੜਾ ਉਹ ਨਾ ਹੋਇਆ। ਸੋ ਇਹ ਵੀ ਇੱਕ ਕਿਤੇ ਨਾ ਕਿਤੇ ਨਾਲ ਚੀਜ਼ ਆ ਉਹ ਦੇਖਣ ਨੂੰ ਮਿਲ ਰਹੀ ਆ। ਹਰਜੋਤ ਸਿੰਘ ਜੀ, ਅਕਸਰ ਆਪਾਂ 911 ਕਾਲਾਂ ਬਾਰੇ ਕਈ ਤਰ੍ਹਾਂ ਦੀਆਂ ਸਟੋਰੀਆਂ ਸੁਣਦੇ ਰਹਿੰਦੇ ਆ। ਕੈਲੀਫੋਰਨੀਆ ਦੇ ਇੱਕ ਜ਼ੂ ਤੋਂ ਕਾਲ ਚਲੇਗੀ ਅਤੇ ਕਹਿੰਦੇ ਵੀ ਇਸ ਦੇ ਵਿੱਚ ਕੋਈ ਹੋਰ ਨਹੀਂ, ਇੱਕ ਮੰਕੀ ਨੇ, ਬਾਂਦਰ ਨੇ ਹੀ ਜਿਹੜੀ ਆ ਉਹ 911 ਕਾਲ ਕਰ ਛੱਡੀ। ਸੈਨ ਲੂਇਸ ਓਬਿਸਪੋ ਕਾਊਂਟੀ ਸ਼ੈਰਿਫ ਆਫਿਸ ਜਿਹੜੇ ਆ ਉਹ ਝੱਕੇ ਜਿਹੜੇ ਉਹ ਰਹਿ ਗਏ। ਕਹਿੰਦੇ ਵੀ ਇੱਕ ਕਾਲ ਆਈ, ਕੋਈ ਬੋਲਿਆ ਨਹੀਂ, ਕਾਲ ਡਿਸਕਨੈਕਟ ਹੋਈ, ਡਿਸਪੈਚਰਸ ਨੇ ਵਾਪਸ ਕਾਲ ਕਰਨ ਦੀ ਕੋਸ਼ਿਸ਼ ਕੀਤੀ, ਕੋਈ ਰਿਸਪੌਂਸ ਨਹੀਂ ਆਇਆ। ਇਹਨਾਂ ਨੇ ਅਫਸਰ ਜਿਹੜੇ ਆ ਡੈਪਟੀਜ਼ ਨੂੰ ਉੱਥੇ ਘੱਲਿਆ ਅਤੇ ਕਹਿੰਦੇ ਐਡਰੈਸ ਨਿਕਲਿਆ ਜ਼ੂ ਦਾ, ਜਿਹੜਾ ਕਿ ਪਾਸੋ ਰੋਬਲਸ ਦੇ ਨਜ਼ਦੀਕ ਆ। ਉੱਥੇ ਲੱਭਦੇ ਰਹੇ ਵੀ ਕਿੰਨੇ ਕਾਲ ਜਿਹੜੀ ਉਹ ਕੀਤੀ, ਲੱਭਾ ਨਹੀਂ। ਅਤੇ ਫਿਰ ਫਾਈਨਲੀ ਇਹ ਪਤਾ ਲੱਗਾ ਵੀ ਇੱਕ ਰਾਊਟ ਨਾਂ ਦਾ ਜਿਹੜਾ ਕੈਪੂਚਿਨ ਮੰਕੀ ਹੈਗਾ ਨਸਲ ਦਾ, ਉਹ ਇੱਦਾਂ ਦੀਆਂ ਚੀਜ਼ਾਂ, ਸ਼ਰਾਰਤਾਂ ਚੀਜ਼ਾਂ ਨੂੰ ਚੱਕ ਕੇ ਉਹ ਕਰਦਾ ਰਹਿੰਦਾ, ਅਤੇ ਗੋਲਫ ਕਾਰਟ ਦੇ ਵਿੱਚੋਂ ਕਿਤੇ ਉਹਨੇ ਇਹ 911 ਕਾਲ ਮਿਲਾ ਦਿੱਤੀ। ਸੋ ਇੱਕ ਹਿਸਾਬ ਦੇ ਨਾਲ ਮੰਕੀ ਨੇ ਉੱਥੇ ਦੇ ਸ਼ੈਰਿਫ ਡਿਪਾਰਟਮੈਂਟ ਨੂੰ ਭਾਜਣਾ ਜਿਹੜੀਆਂ ਉਹ ਪਾ ਦਿੱਤੀਆਂ ਵੀ ਜ਼ੂ ਦੇ ਵਿੱਚ ਬਣਿਆ ਕੀ, ਤਾਂ ਕਾਲ ਉਹ ਨਿਕਲੀ ਇੱਕ ਮੰਕੀ ਦੇ ਦੁਆਰਾ। ਜੀ, ਅਗਲੀ ਖਬਰ ਆਪਾਂ ਸਟਾਕ ਮਾਰਕੀਟ ਦੀ ਗੱਲ ਕਰਦੇ ਜਾਈਏ। ਅੱਜ ਸਟਾਕ ਮਾਰਕੀਟ ਫੇਰ ਉੱਪਰ ਗਈ ਹੈਗੀ ਆ, ਕਾਫੀ ਜੋ ਵਾਲਮਾਰਟ ਨੂੰ ਲੈ ਕੇ, ਹੋਮ ਡੀਪੋ ਨੂੰ ਲੈ ਕੇ ਜੋ ਰਿਪੋਰਟਸ ਆਈਆਂ ਕਾਫੀ ਗੁੱਡ ਆਈਆਂ, ਅਤੇ ਡਾਓ ਜੋਨ ਇੰਡਸਟਰੀਅਲ ਅਤੇ ਨੈਸਡੈਕ ਦੋਨੋਂ ਹੀ ਉੱਪਰ ਗਏ ਆ। ਬੈੱਡ ਬਾਥ ਐਂਡ ਬਿਯੋਂਡ ਦੇ ਸ਼ੇਅਰ ਲਗਭਗ 29% ਉੱਪਰ ਗਏ ਹੈਗੇ ਜੀ। ਸੋ ਓਵਰਆਲ ਡਾਓ ਜੋਨ ਅੱਜ 240 ਪੁਆਇੰਟ ਵਧਿਆ, 34,152 ਤੇ ਬੰਦ ਹੋਇਆ। S&P 8 ਪੁਆਇੰਟ ਵੱਧ ਕੇ 4305 ਤੇ ਬੰਦ ਹੋਇਆ। ਨੈਸਡੈਕ ਦੇ ਵਿੱਚ 25 ਪੁਆਇੰਟਾਂ ਦਾ ਘਾਟਾ ਦਰਜ ਕੀਤਾ ਗਿਆ, 13,103 ਦੇ ਉੱਤੇ ਬੰਦ ਹੋਇਆ। ਸੋਨੇ ਦਾ ਭਾਅ $1790 ਪ੍ਰਤੀ ਆਊਂਸ। ਕੱਚੇ ਤੇਲ ਦੀ ਕੀਮਤ $86 ਪ੍ਰਤੀ ਬੈਰਲ ਦੇ ਉੱਤੇ ਜਿਹੜੀ ਉਹ ਹੁਣ ਪਹੁੰਚੀ ਆ। 10 ਈਅਰ ਯੀਲਡ 2.82%। ਕ੍ਰਿਪਟੋ ਕਰੰਸੀ 'ਚ ਬਿਟਕੋਇਨ 23,995 ਅਤੇ ਅਥੀਰੀਅਮ ਜਿਹੜਾ 1892 US$ ਦੇ ਬਰਾਬਰ ਚੱਲ ਰਿਹਾ ਹੈ। $1 ਦੀ ਕੀਮਤ ਇੰਡੀਆ ਦੇ 79 ਰੁਪਏ ਦੇ 24 ਪੈਸੇ ਦੇ ਬਰਾਬਰ ਰਹੀ ਆ। $1 ਦੀ ਕੀਮਤ ਕੈਨੇਡਾ ਦੇ $1 ਤੇ 28 ਸੈਂਟ ਦੇ ਬਰਾਬਰ ਰਹੀ ਹੈ। ਇੱਥੇ ਪ੍ਰੋਗਰਾਮ ਦੀ ਸਮਾਪਤੀ ਆ। ਮੇਰੇ ਰਾਜਕਰਮਜੀਤ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ, ਸਤਿਕਾਰ, ਸਹਿਤ, ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।